ਤੇ ਡੈਨੀਟੇਡ ਕਹਿਣਾ ਜੀ ਕੀ ਰਿਪੋਰਟਸ ਆ ਰਹੀਆਂ ਓਵਰਆਲ ਬਾਰਡਰ ਕ੍ਰਾਸਿੰਗਸ ਨੂੰ ਜਿਹੜਾ ਉਹ ਲੈ ਕੇ? ਹੁਣ ਪਿਛਲੇ ਵੀਕ ਦੇ ਵਿੱਚ 2 ਨਿਊਜ਼ ਆਈਆਂ ਸੀ। ਅਮਰੀਕਾ ਨੇ ਪੈਨਾਮਾ ਨੂੰ ਡਾਲਰ ਦਿੱਤੇ ਵੀ ਉੱਥੋਂ ਹੀ ਲੋਕਾਂ ਨੂੰ ਡਿਪੋਰਟ ਕਰੋ। ਇਸੇ ਤਰੀਕੇ ਦੇ ਨਾਲ ਬ੍ਰਾਜ਼ੀਲ, ਐਕਵਾਡੋਰ ਨੂੰ ਵੀ ਇਸ ਤਰੀਕੇ ਦੇ ਨਾਲ ਉੱਥੋਂ ਫਲਾਈਟਾਂ ਚੱਲੀਆਂ। ਕੁਛ ਵੈਨੇਜ਼ੁਏਲਾ ਨੂੰ ਗਈਆਂ ਜਾਂ ਹੋਰ ਮੁਲਕਾਂ ਨੂੰ ਗਈਆਂ, ਵਿੱਚੋਂ ਇੰਡੀਆ ਵੱਲ ਨੂੰ ਵੀ ਜਿਹੜੀਆਂ ਗਈਆਂ। CLP ਵੀ ਲਾਗੂ ਆ, ਕੈਨੇਡਾ ਦੇ ਬਾਰਡਰ ਵਾਲੇ ਪਾਸੇ ਵੀ CLP ਆ, ਮੈਕਸੀਕੋ ਤੇ ਵੀ ਆ, ਤੇ ਉੱਤੋਂ ਇਹ ਤੀਜੇ ਮੁਲਕਾਂ ਦੇ ਨੂੰ ਮਨੀ ਦੇ ਕੇ ਤੇ ਉੱਥੋਂ ਹੀ ਡਿਪੋਰਟ ਕਰਵਾ ਰਹੇ ਆ ਲੋਕਾਂ ਨੂੰ। ਓਵਰਆਲ ਕੀ ਸਥਿਤੀ ਚੱਲ ਰਹੀ ਹੈ ਬਾਰਡਰ ਨੂੰ ਜਿਹੜਾ ਉਹ ਲੈ ਕੇ? ਓਵਰਆਲ ਜਿਹੜੇ ਲੋਕੀ ਹੁਣ ਆ ਰਹੇ ਆ, ਉਹਨਾਂ ਦੇ ਬਿਆਨ ਜਿਹੜੇ ਸੁਣੇ ਜਾ ਰਹੇ ਆ। ਠੀਕ ਹੈ। CLP ਦਾ ਮੁੱਦਾ ਜਿਹੜਾ ਲੱਗ ਰਿਹਾ, ਜੇ CLP ਦੀ ਕੋਈ ਐਕਸੈਪਸ਼ਨ ਨਹੀਂ ਬੰਦਾ ਕੁਆਲੀਫਾਈ ਕਰਦਾ, ਐਪ ਜਾਂ ਕੋਈ ਉਹਨਾਂ ਨੂੰ ਇਮੀਨੈਂਟ ਥ੍ਰੈਟ ਸੀਗਾ ਮੈਕਸੀਕੋ 'ਚ ਜਾਂ ਹੋਰ ਕੰਟਰੀਆਂ 'ਚ, CLP ਲਗਾ ਕੇ ਕੈਂਪ 'ਚ ਹੀ ਜਿਹੜਾ CLP ਲਗਾ ਰਹੇ ਆ ਉੱਥੇ ਹੀ। ਤੇ ਕਾਫੀ ਜਿਹੜੇ ਲੋਕਾਂ ਦੇ ਜਿਹੜੇ ਹੁਣ ਹੈਗੇ ਆ ਨਹੀਂ ਬੌਂਡ ਵਗੈਰਾ ਜਿਹੜੇ ਪੈ ਰਹੇ, ਜੇਲ੍ਹਾਂ 'ਚ ਹੀ ਆ। ਕਈ ਜਿਹੜੇ ਛੁੱਟ ਕੇ ਵੀ ਹੁਣ ਆ ਰਹੇ ਆ, ਉਹਨਾਂ ਦਾ ਏਦਾਂ ਸੀਗਾ ਕਿ ਕਈ ਵਾਰੀ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ, ਤੇ ਰਸ਼ ਅਜੇ ਵੀ ਜਿਹੜਾ ਬਣਿਆ ਹੋਇਆ ਵਾ, ਤੇ ਤਾਂ ਕਰਕੇ ਕਈ ਵਾਰੀ ਕਈਆਂ ਦਾ ਦਾਅ ਲੱਗ ਜਾਂਦਾ। ਪਰ ਕਈ ਬੰਦੇ ਜਿਹੜੇ ਆ ਡਿਪੋਰਟ ਵੀ ਜਿਹੜੇ ਹੋ ਰਹੇ ਆ, ਪੈਸੇ ਉਹਨਾਂ ਦੇ ਖਰਾਬ ਜਿਹੜੇ ਹੋ ਰਹੇ ਆ। ਤੇ ਜਿਹੜੇ ਬੌਂਡ ਦੀ ਜਿਹੜੀ ਗੱਲ ਹੁੰਦੀ ਆ, CLP ਤੋਂ ਨਹੀਂ ਬੌਂਡ ਵਾਲੇ ਬਚਾ ਸਕਦੇ, ਕਿਉਂਕਿ CLP ਜਿਹੜਾ ਹੁਣ ਕਾਫੀ ਹਾਵੀ ਜਿਹੜਾ ਹੋ ਜਾਂਦਾ। ਤੇ ਕਾਫੀ ਸਾਰੇ ਲੋਕੀ, ਜੇ ਓਬਵੀਅਸਲੀ ਜਿਹੜਾ ਵੀ ਬੰਦਾ ਬਾਰਡਰ ਤੇ ਆ, ਉਹ ਹਰ ਟਾਈਮ ਬੰਦੇ ਦੀ ਆਪਣੀ ਪ੍ਰੈਪਰੇਸ਼ਨ ਜਿਹੜੀ ਕੇਸ ਦੀ ਚਾਹੀਦੀ ਹੈ ਕਿ ਕੀ ਉਹਦੇ ਕੇਸ ਸੀਗਾ, ਕੀ ਉਹਨੂੰ ਪ੍ਰੋਬਲਮ ਜਿਹੜੀਆਂ ਪਈਆਂ। ਸੋ ਸ਼ਿਕੰਜਾ ਜਿਹੜਾ ਕਹਿ ਲਓ ਕਿ ਕੱਸ ਰਹੇ ਆ। ਤੇ ਬਟ ਓਬਵੀਅਸਲੀ ਜਿਹੜਾ ਓਵਰਆਲ ਬਾਈਡਨ ਦਾ ਤੁਸੀਂ ਜੇ ਕਾਰਜਕਾਲ ਦੇਖੋ ਤਾਂ ਸ਼ਿਕੰਜਾ ਨੇ ਨਹੀਂ ਕੱਸਿਆ। ਬਹੁਤ ਜ਼ਿਆਦਾ ਲੋਕੀ ਜਿਹੜੇ ਢਿੱਲ ਸੀਗੇ ਰੱਖੀ ਹੈ, ਸਹੀ ਬਿਲਕੁਲ ਆ ਗਏ। ਏਦਾਂ ਕਦੀ ਨਹੀਂ ਅੱਜ ਤੱਕ ਹੋਇਆ, ਨਾ ਹੀ ਓਬਾਮੇ ਥੱਲੇ, ਨਾ ਹੀ ਟਰੰਪ ਥੱਲੇ। ਤੇ ਹੁਣ ਇਹ ਹੈਗਾ ਕਿ ਲਾਸਟ ਮਿੰਟ ਤੇ ਇਹਨਾਂ ਦਾ ਫਿਰ 11th ਆਵਰ ਤੇ ਇਹਨਾਂ ਦਾ ਇਹੀ ਸੀਗਾ ਕਿ ਸ਼ਿਕੰਜਾ ਜਿਹੜਾ ਕੱਸੋ। ਤੇ ਜਿੱਦਾਂ ਤੁਸੀਂ ਕਿਹਾ ਕਿ ਬਾਕੀ ਜਿਹੜੇ ਆਪਣੇ ਪਾਰਟਨਰ ਕੰਟਰੀਜ਼ ਉਹਨਾਂ ਨੂੰ ਵੀ ਇਹਨਾਂ ਨੇ ਪਾਵਰ ਕੀਤਾ, ਫੰਡਿੰਗ ਦਿੱਤੀ ਆ ਕਿ ਇਹਨਾਂ ਨੂੰ ਵਾਪਸ ਜਿਹੜਾ ਭੇਜੋ, ਕਿਉਂਕਿ ਇੱਥੇ ਜਿਹੜੀਆਂ ਜੇਲ੍ਹਾਂ ਸਿਸਟਮ ਸਾਰੇ ਜਿਹੜੇ ਉਹ ਓਵਰਬਰਡਨ ਆ। ਤੇ ਇਹ ਜਿਹੜੀ ਚੀਜ਼ ਆ, ਤੇ ਆਪਾਂ ਨੂੰ ਤਾਂ ਦੱਸਦੇ ਹੋਏ ਵੀ ਹੁਣ ਜਿਹੜਾ ਸਾਲ ਹੋ ਗਿਆ ਕਿ ਕੈਨੇਡਾ ਵਾਲੇ ਜਾਂ ਉਹ ਜਿਹੜੇ ਮੈਕਸੀਕੋ ਤੋਂ ਵੀ ਹੁਣ ਜਿਹੜੇ ਆ ਰਹੇ ਆ, ਕੈਨੇਡਾ ਵਾਲਿਆਂ ਨੂੰ STCA ਸੇਫ ਥਰਡ ਕੰਟਰੀ ਅਗਰੀਮੈਂਟ ਜਿਹੜਾ, ਤੇ ਮੈਕਸੀਕੋ ਵਾਲਿਆਂ ਨੂੰ ਜਿਹੜਾ ਬਾਰਡਰ ਜਾਂ ਟੋਟਲ ਅਸਾਈਲਮ ਬੈਨ ਜਿਹੜਾ ਜੂਨ 4 ਤੋਂ ਬਾਅਦ, ਜਦ ਤੱਕ ਉਹ ਕਹਿੰਦੇ ਆ ਕਿ ਉਹਨਾਂ ਦੀ ਕ੍ਰਾਸਿੰਗ ਜਿਹੜੀ ਲਿਮਿਟ ਉਹ ਘਟਦੀ ਨਹੀਂ ਹੈ, ਘਟ ਨਹੀਂ ਜਾਂਦੀ। ਤੇ 1500 ਜਾਂ 2500 ਕੁਛ ਏਦਾਂ ਨੰਬਰ ਸੀਗਾ ਉਹਨਾਂ ਨੇ ਰੱਖਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਏਦਾਂ ਹੀ ਹੁਣ ਜਿਹੜੀਆਂ ਚੱਲਣੀਆਂ ਏਦਾਂ ਹੀ ਅਜੇ ਹੋਰ ਕੁਛ ਚਿਰ। ਤੇ ਜੇ ਨਵੀਂ ਸਰਕਾਰ ਆਉਂਦੀ ਆ, ਇਹ ਹੋ ਸਕਦਾ ਕਿ ਅਗਲੇ ਪੂਰੇ 4 ਸਾਲ ਹੀ ਇਹ ਜਿਹੜੀਆਂ ਚੱਲਣ, ਕਿਉਂਕਿ ਹੁਣ ਜਿਹੜਾ ਮੁੱਦਾ ਕਾਫੀ ਸਾਰੇ ਲੋਕੀ ਇਨਕਲੂਡਿੰਗ ਇਮੀਗ੍ਰੇਸ਼ਨ ਲਾਇਰਸ, ਹਰੇਕ ਬੰਦਾ ਹੁਣ ਇਸ ਵੇਲੇ ਐਗਰੀ ਕਰ ਰਿਹਾ ਵਾ ਕਿ ਬਾਰਡਰ ਸਿਕਿਉਰ ਕਰਨਾ ਚਾਹੀਦਾ, ਕਿਉਂਕਿ ਇੰਨਾ ਜ਼ਿਆਦਾ ਖੁੱਲਾ ਸੀਗਾ, ਪਤਾ ਨਹੀਂ ਕਿ ਕੌਣ ਕੌਣ ਆ ਗਿਆ। ਹਨਾ, ਚੰਗੇ ਲੋਕ ਵੀ ਆਉਂਦੇ ਆ ਤੇ ਮਾੜੇ ਲੋਕ ਵੀ ਵਿੱਚ ਜਿਹੜੇ ਆ ਜਾਂਦੇ ਆ। ਤੇ ਇੱਕ ਪਾਪੂਲੇਸ਼ਨ ਦਾ ਜਿਹੜਾ ਬੈਲੈਂਸ ਜਿਹੜਾ ਓਬਵੀਅਸਲੀ ਚਾਹੀਦਾ ਕਿ ਜੌਬਸ ਦਾ ਜਾਂ ਸਾਰਾ। ਤੇ ਜਿੱਥੇ ਤੁਸੀਂ ਲਾ ਲਓ ਕਿ ਕੋਵਿਡ 'ਚ ਸਟੋਰ ਵਾਲੇ ਨੂੰ ਜੇ 5000 ਮਿਲਦੇ ਸੀ, ਤੇ ਹੁਣ ਅੱਜ ਉਹਦੀ ਤਨਖਾਹ ਜਿਹੜੀ 2000 ਹੈਗੀ ਹੈ। ਹਨਾ, ਤੇ ਯੂਰਪ ਵਾਲੇ ਜਿਹੜੇ ਦੇਖ ਕੇ ਆਉਂਦੇ ਹੈਗੇ ਆ ਅਮਰੀਕਾ 'ਚ, ਤੇ ਬੰਦਾ ਮਿਨੀਮਮ $5000 ਕਮਾ ਲੈਂਦਾ ਵਾ। ਤੇ ਹੁਣ ਅੱਜ ਕੱਲ੍ਹ ਜਿਹੜੀ ਨੌਕਰੀਆਂ ਦੀ ਫਾਈਟ ਆ, ਤੇ ਜਿਹੜੇ ਬੰਦੇ ਪੱਕੇ ਹੋਏ ਆ, ਜਿਹਨਾਂ ਕੋਲ ਗ੍ਰੀਨ ਕਾਰਡ ਵਗੈਰਾ ਆ ਜਾਂਦਾ ਸਾਰਾ, ਉਹ ਵੀ ਆਪਣੇ ਆਪ ਨੂੰ ਉਸੇ ਸਥਿਤੀ 'ਚ ਫਿਰ ਪਾਉਂਦੇ ਆ ਕਿ ਯਾਰ ਹੁਣ ਤਾਂ ਸਾਡੇ ਕੋਲ ਵਰਕ ਪਰਮਿਟ ਵੀ ਹੈਗਾ ਤੇ ਗ੍ਰੀਨ ਕਾਰਡ ਵੀ ਹੈਗਾ, ਤੇ ਹੁਣ ਕਿਉਂ ਨਹੀਂ ਜੌਬਾਂ ਜਿਹੜੀਆਂ ਜ਼ਿਆਦਾ ਖੁੱਲ ਰਹੀਆਂ। ਤੇ ਕਈ ਲੋਕੀ ਮਿਲਦੇ ਵੀ ਆ, ਤੇ ਕਈ ਵਾਰੀ ਉਹ ਕਹਿੰਦੇ ਆ ਕਿ ਨਹੀਂ, ਉਹ ਸਾਡੀ ਜਗ੍ਹਾ ਕੱਚੇ ਬੰਦੇ ਨੂੰ ਜਿਹੜਾ ਪ੍ਰੈਫਰ ਕਰਦੇ ਆ। ਹਨਾ, ਤੇ ਬਿਜ਼ਨੈਸਿਸ ਜਿਹੜੇ ਕਈ ਹੈਗੇ ਆ। ਤੇ ਹੁਣ ਦੈਟ ਬੀਇੰਗ ਸੈਡ, ਇਹ ਹੈ ਕਿ ਓਵਰਆਲ ਜਿਹੜੀ ਇਕੋਨਮੀ, ਮਤਲਬ ਸਿਸਟਮ ਇੱਕ ਕਿੰਨੇ ਲੈਵਲ ਤੇ ਕਿਸੇ ਨੂੰ ਅਬਜ਼ੋਰਵ ਕਰ ਸਕਦਾ। ਪਹਿਲਾਂ ਕੀ ਸੀਗਾ ਕਿ ਇੱਕ ਵੇਵ ਆਉਂਦੀ ਸੀ, ਸਿਸਟਮ ਅਬਜ਼ੋਰਵ ਕਰ ਲੈਂਦਾ ਸੀਗਾ, ਨਵੀਂ ਵੇਵ ਆ ਜਾਂਦੀ ਸੀਗੀ, ਉਹ ਵਾਲੇ ਪਹਿਲਾਂ ਸਟੋਰਾਂ 'ਚ ਕੰਮ ਕਰਦੇ, ਫਿਰ ਅੱਗੇ ਟੈਕਸੀਆਂ ਤੇ ਜਾਂ ਟਰੱਕਾਂ ਤੇ ਏਦਾਂ ਚੱਲ ਜਾਂਦੇ ਸੀ। ਹੁਣ ਤੁਸੀਂ ਦੇਖੋ ਕਿ ਟਰੱਕਾਂ ਵਾਲਾ ਜਿਹੜਾ ਬੰਦਾ, ਉਹ ਵੀ ਹੁਣ, ਮੈਂ ਕਿਹਾ ਪਹਿਲਾਂ ਆਪਣਾ ਜਿੱਦਾਂ ਸੀਗਾ ਇੱਥੇ ਸਹਿਨ ਜਿਹੜੇ ਆਪਾਂ ਏਰੀਆ ਦੇ ਵਿੱਚ, ਇੰਕਲੂਡਿੰਗ ਆਪਣੇ ਕਈ ਫੈਮਿਲੀ ਮੈਂਬਰ ਕਿਸੇ ਨੇ ਸਲਾਹ ਸਲੂਹ ਕਿਸੇ ਲੈਣੀ ਹੁੰਦੀ, ਯਾਰ ਤੁਸੀਂ DoorDash ਏਦਾਂ ਦਾ ਹੋਰ ਕੋਈ ਕੰਮ ਕਿਉਂ ਨਹੀਂ ਕਰਦੇ, ਵੀ ਤਾਂ ਬਹੁਤ ਵਧੀਆ ਕੰਮ ਆ। ਗ੍ਰੀਨ ਕੰਮ ਜਿਹੜਾ ਟਰੱਕਿੰਗ ਵਾਲਾ ਹੀ ਸੀਗਾ। ਤੇ ਹੁਣ ਤੁਸੀਂ ਵੇਖੋ ਕਿ ਇੱਕਦਮ ਹੀ ਕੀ ਹੋਇਆ ਕਿ ਸਾਰੇ DoorDash ਵਗੈਰਾ ਕਾਫੀ ਜ਼ਿਆਦਾ ਜਿਹੜੀ ਆਪਣੀ ਕਮਿਊਨਿਟੀ ਵਾਲੇ ਬੰਦੇ ਜਿਹੜੇ ਹੁਣ ਈਵਨ ਇਨਕਲੂਡਿੰਗ ਸੈਨੋਜ਼ ਦੇ ਵਿੱਚ ਜਿਹੜੇ ਤੁਹਾਨੂੰ ਵੇਖ ਜਾਓਗੇ, ਤੇ ਪਹਿਲਾਂ ਇਹ ਸੀਗਾ ਨਹੀਂ। ਤੇ ਆਫਿਸਿਸ ਦੇ ਲਾਗੇ ਆਪਣੇ, ਮਤਲਬ ਹੁਣ ਵਧੀਆ, ਮਤਲਬ ਕਿ ਡਾਇਵਰਸੀਫਾਈ ਲੋਕੀ ਜਿਹੜਾ ਕਰ ਰਹੇ ਆ, ਅਲੱਗ-ਅਲੱਗ ਟ੍ਰੇਡਸ ਦੇ ਵਿੱਚ ਜਾ ਰਹੇ ਆ।
ਪਰ ਕਿਤੇ ਨਾ ਕਿਤੇ ਉਹਦਾ ਇੱਕ ਰੀਜ਼ਨ ਇਹ ਵੀ ਸੀਗਾ ਕਿ ਇੱਕ ਜਿਹੜਾ 골ਡਨ ਟਾਈਮ ਸੀਗਾ ਕਿ 25-30 ਹਜ਼ਾਰ ਬੰਦਾ ਟਰੱਕ ਚਲਾ ਕੇ ਜਿਹੜਾ ਬਣਾ ਲੈਂਦਾ ਸੀਗਾ, ਉਹ ਵਾਲਾ ਜਿਹੜਾ ਟਾਈਮ ਸੀਗਾ ਉਹ ਓਬਵੀਅਸਲੀ ਨਹੀਂ ਹੁਣ ਇਸ ਵੇਲੇ ਹੈਗਾ ਐਟਲੀਸਟ ਜਾਂ ਨੀਅਰ ਫਿਊਚਰ ਦੇ ਵਿੱਚ। ਤੇ ਜਨਤਾ ਜਿਹੜੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਆਈ ਸੀਗੀ, ਜਾਂ ਜਿਹੜੇ ਉਹਨਾਂ ਨੂੰ ਵੇਖ ਕੇ ਆਏ ਸੀਗੇ ਕਾਫੀ ਹੋਪਫੁਲ ਵੀ ਜਿਹੜੇ ਲੋਕੀ ਸੀਗੇ। ਤੇ ਕਈ ਵਾਰੀ ਹੁਣ ਸਾਨੂੰ ਕਾਲ ਆਉਂਦੀ ਆ ਕਿ ਸੱਜਣ ਮਿੱਤਰ ਕਈ ਵਾਰੀ ਕਾਲ ਉਹਨਾਂ ਦੇ ਕਰਦੇ ਆ ਕਿ ਬੰਦਾ ਬਹੁਤ ਜ਼ਿਆਦਾ ਡਿਪਰੈਸ ਆ ਤੇ ਘਰ ਦੇ ਵਿੱਚ ਉਹਦਾ ਜੀ ਨਹੀਂ ਲੱਗਦਾ, ਤੇ ਸੁਸਾਈਡਲ ਵੀ ਕਈ ਜਿਹੜੇ ਲੋਕੀ ਹੋ ਜਾਂਦੇ ਆ, ਸੀਗੇ, ਥਾਟਸ ਹੋ ਜਾਂਦੇ ਆ ਥਾਟਸ ਵਾਲੇ। ਤੇ ਕਈਆਂ ਦੀ ਤਾਂ ਇੰਨੀ ਮਾੜੀ ਜਿਹੜੀ ਹਾਲਤ ਸੀਗੀ, ਵਾਕਈ ਉਹਨਾਂ ਦਾ ਜਿਹੜਾ ਕਹਿ ਲਓ ਕਿ ਮਨ ਉਧਰ ਜਾਂਦਾ, ਜਿੱਦਾਂ ਕਹਿ ਲਓ ਬਾਹਰਲੇ ਦੇਸ਼ ਆ ਗਏ, ਕਿ ਜਿਹੜੀ ਚੀਜ਼ ਸੁਣੀ ਹੁੰਦੀ ਹੈ ਕਿ ਅਮਰੀਕਾ ਏਦਾਂ ਦਾ, ਅਮਰੀਕਾ ਉਦਾਂ ਦਾ, ਉਹ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਸੱਚ ਜਿਹੜੀਆਂ ਹੋਈਆਂ, ਘਰਾਂ ਦੇ ਵਿੱਚ ਹੀ ਬਹਿਣਾ ਪਿਆ, $500 $1000 ਨੂੰ ਜਦੋਂ ਜੋਬਾਂ ਨਹੀਂ ਮਿਲੀਆਂ ਬੰਦਿਆਂ ਨੂੰ, ਤੇ ਕਈਆਂ ਨੇ ਜਿਹੜਾ ਹੈਗਾ ਕਿ ਗਲਤ ਜਿਹੜਾ ਕਹਿ ਲਓ ਕਿ ਨਹੀਂ ਚੀਜ਼ ਕਰਨੀ ਚਾਹੀਦੀ, ਸੁਸਾਈਡ ਤੱਕ ਵੀ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਆਮ ਜਿਹੜਾ ਤੁਸੀਂ ਦੇਖ ਲਓ ਕਿ ਵੇਖਣ ਨੂੰ ਜਿਹੜਾ ਹੈਗਾ ਆ ਰਿਹਾ, ਇਹ ਮਸਲਾ ਵੀ ਆ ਰਿਹਾ ਬਿਲਕੁਲ। ਕਾਰਡੀਅਕ ਅਰੈਸਟ ਵਗੈਰਾ, ਜਿਹੜੀ ਸਟ੍ਰੈਸ ਜਿਹੜਾ ਹੈਗਾ ਯੰਗ ਜਨਰੇਸ਼ਨ ਦੇ ਵਿੱਚ, ਸਟ੍ਰੈਸ ਵੀ ਜਿਹੜਾ ਬੜਾ ਜ਼ਿਆਦਾ ਉਹ ਹੈਗਾ। ਤੇ ਆਪਣਾ ਜਿਹੜਾ ਬੇਰੋਜ਼ਗਾਰੀ ਵਾਲਾ ਜਿਹੜਾ ਸਾਈਕਲ ਹੈ ਨਾ, ਤੇ ਫਿਰ ਉਹਨੇ ਕਹਿਣਾ ਯਾਰ ਇਹ ਸ਼ੋਅ ਕਰ ਦਿੰਦੇ ਆ ਤਾਂ ਬੰਦੇ ਭਜਾ ਦਿੰਦੇ ਆ, ਕਹਿੰਦੇ ਆਓ ਨਾ ਇੱਥੇ, ਹਨਾ। ਤਾਂ ਇੱਕ ਨੇ ਮੇਰੇ ਕਮੈਂਟ ਛੱਡਿਆ ਸੀਗਾ, ਕਹਿੰਦਾ ਆਪਣੇ ਯੂਕੇ ਦਾ ਕਿਸੇ ਦਾ ਕੇਸ ਪਾਇਆ ਹੈ, ਕਹਿੰਦਾ ਭਾਜੀ ਯਾਰ ਤੁਸੀਂ ਕਹਿੰਦਾ ਯਾਰ ਕੈਨੇਡਾ ਵਾਲਿਆਂ ਦੇ ਪਿੱਛੇ ਜ਼ਿਆਦਾ ਪੈਂਦੇ ਆ, ਤੇ ਆਂਦੇ ਤਾਂ ਕਹਿੰਦਾ ਇੱਥੇ ਯੂਕੇ ਵਾਲੇ ਵੀ ਆ, ਹਨਾ। ਤੇ ਪਰ ਇਹ ਸੀਗਾ ਕਿ ਕੈਨੇਡਾ ਵਾਲਿਆਂ ਦੇ ਪਿੱਛੇ ਨਹੀਂ ਕਿਸੇ ਦੇ ਵੀ ਪੈਨੇ। STCA ਜਿਹੜੀ ਤੁਹਾਨੂੰ ਕੰਟਰੀ ਸੀ ਨਾ ਐਗਰੀਮੈਂਟ, ਜਿਹੜੀ ਉਹ ਦੱਸਦੇ ਆ, ਕਿਸੇ ਨੇ ਦੱਸਣੀ ਨਹੀਂ, ਨਾ ਹੀ ਏਜੰਟਾਂ ਨੇ ਦੱਸਣੀ, ਰਿਐਲਿਟੀ ਦੱਸਦੇ ਆ, ਰਿਐਲਿਟੀ ਦੱਸਦੇ ਕਿ ਬਈ ਹੁਣ ਕਿਸੇ ਵਕੀਲ ਨੂੰ ਕੀ ਆ, ਜੇ ਲੋਕੀ ਆਉਗੇ ਵਕੀਲ ਦਾ ਤਾਂ ਫਾਇਦਾ ਹੋਊਗਾ, ਰਾਈਟ। ਉਹ ਤਾਂ ਕਹੂਗਾ ਚਲੋ ਕੇਸ ਲਾਓ, ਭਾਵੇਂ ਜਿੱਤੋ ਭਾਵੇਂ ਹਾਰੋ, ਹਨਾ। ਵਕੀਲ ਜਾਂ ਡਾਕਟਰ ਦੀ ਸਰਵਿਸਿਜ਼ ਤਾਂ ਅਵੇਲ ਕਰਨੀਆਂ ਪੈਣੀਆਂ ਬੰਦੇ ਨੂੰ, ਰਾਈਟ। ਪਰ ਜਿਹੜੀ ਐਗਰੀਮੈਂਟ ਸੀਗੀ ਇਹਨਾਂ ਦੀ ਕੰਟਰੀਆਂ ਦੇ ਵਿੱਚ, ਤੁਹਾਨੂੰ ਇਹ ਦੱਸਦੇ ਸੀਗੇ ਕਿ ਹੁਣ ਜਿਹੜੇ ਕਾਨੂੰਨ ਆ ਉਹ ਇਹ ਆ ਕਿ ਕੈਨੇਡਾ ਦੇ ਵਿੱਚ ਜੇ ਅਸਾਈਲਮ ਤੁਹਾਡਾ ਫਾਈਲ ਹੋ ਕੇ ਨਹੀਂ ਡਿਨਾਈ ਹੋਇਆ, ਜਾਂ ਤੁਸੀਂ ਉਹੀ ਇਮੀਡੀਏਟ ਫੈਮਿਲੀ ਮੈਂਬਰ ਵਾਲੀ ਜਿਹੜੀ ਉਹ ਐਕਸੈਪਸ਼ਨਸ ਆ ਉਹਨੂੰ ਨਹੀਂ ਮੀਟ ਕਰਦੇ, ਤੇ ਅਲਟੀਮੇਟਲੀ ਤੁਸੀਂ ਅਮਰੀਕਾ ਦੇ ਵਿੱਚ ਤੁਹਾਨੂੰ ਅਸਾਈਲਮ ਦੀ ਐਲੀਜੀਬਿਲਟੀ ਨਹੀਂ ਤੁਹਾਡੀ ਬਣਨੀ, ਪ੍ਰੋਬਲਮ ਜਿਹੜੀ ਉਹ ਤੁਹਾਡੀ ਆ ਜਾਣੀ ਆ। ਤੇ ਇਹ ਜਿਹੜੀ ਚੀਜ਼ ਸੀਗੀ, ਹੁਣ ਦੇਖੋ ਆਪਾਂ ਕਿਸੇ ਦੇ ਸ਼ੂਜ਼ ਦੇ ਵਿੱਚ ਨਹੀਂ ਹੈਗੇ, ਸਾਨੂੰ ਨਹੀਂ ਪਤਾ ਕਿ ਉੱਥੇ ਕੀ ਡੈਸਪਰੇਟ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਚੱਲ ਰਹੇ ਆ। ਉਹ ਜਿੰਨਾ ਕੁ ਆਪਾਂ ਦੇਖੀਦਾ ਆਨਲਾਈਨ ਸੋਸ਼ਲ ਮੀਡੀਆ ਦਾ, ਸਾਨੂੰ ਵੀ ਪਤਾ ਲੱਗਦਾ ਇਹ ਕਿ ਉੱਥੇ ਵੀ ਮਾਰਾਮਾਰੀ ਜਿਹੜੀ ਕਾਫੀ ਹੈ। ਸਾਡੇ ਖੁਦ ਦੇ ਕਈ ਸੱਜਣ ਮਿੱਤਰ ਜਿਹੜੇ ਬਿਜ਼ਨਸ ਜਿਹੜੇ ਕਰਦੇ ਆ, ਉਹ ਕਹਿੰਦੇ ਆ 30-40% ਜਿਹੜੇ ਡਾਊਨ ਆ ਹੁਣ ਇਸ ਵੇਲੇ, ਇਨਕਲੂਡਿੰਗ ਰੈਸਟੋਰੈਂਟਸ ਵਗੈਰਾ। ਤੇ ਜੇ ਬਿਜ਼ਨਸ ਓਨਰ ਹੀ ਇਦਾਂ ਕਹਿ ਰਹੇ ਆ, ਤੇ ਅੱਗੋਂ ਸਟੂਡੈਂਟ ਜਿਹੜੇ ਇੰਨੇ ਜ਼ਿਆਦਾ, ਤੇ ਅੱਗੇ ਉਹਨਾਂ ਦੇ ਜੇ ਕਹਿ ਲਓ ਪੱਕੇ ਹੋਣ ਦਾ ਰਾਸਤਾ ਜੇ ਉਹਨਾਂ ਨੇ ਬੰਦ ਕਰਤਾ, ਹਨਾ, ਜਾਂ ਅੱਗੇ ਕੈਨੇਡਾ ਹੋਰ ਸਟ੍ਰਿਕਟ ਹੋ ਗਈ ਆ, ਤਾਂ ਉਹਨਾਂ ਲੋਕ ਵੀ ਇਕਨੋਮਿਕ ਫੈਕਟਰਸ ਦੇ ਕਰਕੇ ਸ਼ਾਇਦ ਉਹ ਅਮਰੀਕਾ ਦੇ ਵਿੱਚ ਆ ਗਏ ਆ। ਪਰ ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਰੂਲ ਆਫ ਲਾਅ ਤਾਂ ਰੂਲ ਆਫ ਲਾਅ ਹੀ ਹੈ ਨਾ, ਜਿਹੜਾ ਐਂਡ ਆਫ ਦਾ ਡੇ ਕੀ ਹੋਣਾ ਕਿ ਤੁਸੀਂ ਜੇ ਇੱਥੇ ਆ ਗਏ, ਤੁਹਾਡੀ ਦੁਬਾਰਾ ਤੁਸੀਂ ਨਵਾਂ ਫਿਊਚਰ ਬਣਾਓਗੇ, ਤੇ ਬਾਅਦ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਨਹੀਂ ਤੁਹਾਡੀ ਐਲੀਜੀਬਿਲਟੀ STCA ਨੇ ਜੇ ਰੋਕ ਲਈ ਹੈ, ਤੇ ਉਹਦੀ ਤੁਹਾਨੂੰ ਪ੍ਰੋਬਲਮ ਹੋ ਗਈ। ਦੂਸਰਾ ਇਹ ਹੈ ਕਿ ਜਿਹੜਾ US ਦੇ ਵਿੱਚ ਜਿਹੜਾ H1B ਵਰਕ ਵੀਜ਼ਾ ਜਿਹੜਾ ਇੱਥੇ ਦਾ ਹੁੰਦਾ, ਮਿਨੀਮਮ ਤੁਹਾਨੂੰ 4 ਸਾਲ ਦੀ ਡਿਗਰੀ ਜਿਹੜੀ ਚਾਹੀਦੀ ਹੈ। ਤੇ ਕੈਨੇਡਾ ਦੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਉਹ ਡਿਪਲੋਮਾਸ ਦੇ ਬੇਸ ਤੇ ਆਏ ਹੋਏ ਆ। ਜਿੱਦਾਂ US ਦੇ ਵਿੱਚ ਜ਼ਿਆਦਾਤਰ ਬੈਚਲਰਸ ਜਾਂ ਹਾਇਰ ਡਿਗਰੀ ਕਰਨ ਆਉਂਦੇ ਸੀਗੇ, ਕੈਨੇਡਾ ਦੇ ਜਿਹੜੇ ਹੈਗੇ ਆ ਡਿਪਲੋਮਾ ਬੇਸਡ ਕਰਾਊਡ ਜਿਹੜਾ ਬੜਾ ਜ਼ਿਆਦਾ ਜਿਹੜਾ ਸੀਗਾ। ਤੇ US ਜੇ ਤੁਸੀਂ ਆਉਂਦੇ ਆ ਹਨਾ ਸਟੂਡੈਂਟ ਸਟੇਟਸ ਵਗੈਰਾ, ਤੇ ਤੁਹਾਨੂੰ ਪੱਕੇ ਤੌਰ ਤੇ ਆ ਕੇ ਉਹ ਮਿਲਣਾ, ਕੱਚੇ ਤੌਰ ਤੇ ਆ ਕੇ ਇੱਕ ਵਾਰੀ ਤੁਸੀਂ ਆ ਗਏ, ਤੁਸੀਂ ਚੇਂਜ ਨਹੀਂ ਇੱਥੇ ਕਰ ਸਕਦੇ। ਤੇ ਜਿਹੜੇ ਪੱਕੇ ਤੌਰ ਤੇ ਆਉਂਦੇ ਆ ਉਹਨਾਂ ਨੂੰ ਵੀ ਬੈਚਲਰਸ ਡਿਗਰੀ ਕਰਨੀ ਪਊਗੀ, ਕਿੰਨੇ ਸਾਰੇ ਪੈਸੇ ਉਹਦੇ ਹੈਗੇ ਆ। ਫਿਰ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੂਗਾ 1 ਸਾਲ ਦਾ OPT, ਤੇ ਉਹਦੇ ਵਿੱਚ ਤੁਸੀਂ ਫਿਰ ਆਪਣੇ EMPLOYER ਨੂੰ ਕਨਵਿੰਸ ਕਰਨਾ। ਜੇ ਤੁਹਾਡੀ ਸਾਇੰਸ ਦੀ ਫੀਲਡ ਆ, ਤੁਹਾਨੂੰ 2 ਸਾਲ ਹੋਰ ਵੱਧ ਮਿਲ ਜਾਣੇ ਆ STEM ਫੀਲਡ 'ਚ ਜੇ ਤੁਸੀਂ ਆਉਂਦੇ ਆ। ਤੇ ਉਹ ਜਿਹੜੇ EMPLOYER ਆ ਉਹ ਵੀ ਕਾਫੀ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਫਾਈਟ ਆ H1B ਦੀ, ਇਨਕਲੂਡਿੰਗ ਖੁਦ ਜਿਹੜਾ ਸਾਡਾ ਸਟਾਫ ਹੁੰਦਾ, ਕਈ ਵਾਰੀ ਸਿਲੈਕਟ ਨਹੀਂ ਹੁੰਦਾ H1B, ਲੋਟਰੀ 'ਚ ਨਹੀਂ ਬੰਦੇ ਦਾ ਨੰਬਰ ਲੱਗਦਾ। ਤੇ ਦੈਟ ਬੀਇੰਗ ਸੈਡ, ਜਿਹੜੀ ਜੇ ਤੁਸੀਂ ਉੱਥੇ ਹੀ ਰਹਿ ਕੇ ਆਪਣਾ ਪੱਕੇ ਹੋ ਸਕਦੇ ਆ, ਸਿਟੀਜ਼ਨ ਬਣ ਕੇ ਆ ਸਕਦੇ ਆ, ਤਾਂ E2 ਜਾਂ ਹੋਰ ਕਾਫੀ ਤੁਹਾਨੂੰ ਆਪਸ਼ਨ ਜਿਹੜੀਆਂ ਮਿਲ ਜਾਣੀਆਂ। ਤੇ ਪ੍ਰੋਗਰਾਮ ਮੇਰੇ ਖਿਆਲ ਜਦੋਂ ਦਾ ਸ਼ੁਰੂ ਕੀਤਾ ਹੁਣ ਆਪਾਂ ਇਹੀ ਕਹਿਣਾ ਕਿ ਭਾਈ ਨਾ ਆਓ, ਆਪਣੇ ਯੂਰਪ ਵਾਲੇ ਪੇਪਰ ਜਿਹੜੇ ਨਾ ਖਰਾਬ ਕਰੋ। ਜਿੱਥੇ ਵੀ ਬਣਦੇ, ਜਿੱਥੇ ਬਣੇ ਪਏ ਆ ਪੇਪਰ, ਉਹ ਖਰਾਬ ਨਾ ਕਰੋ ਬਿਲਕੁਲ, ਉਹਨੂੰ ਪੱਕਿਆਂ ਕਰ ਲਓ ਇੱਕ ਵਾਰੀ। ਹਾਂਜੀ, ਤੇ ਹੁਣ ਰਿਐਲਿਟੀ ਪਤਾ ਕੀ ਆ, ਜਿਹੜੀ ਕਈ ਵਾਰੀ ਕਲਾਇੰਟ ਮਿਡ ਹੀਅਰਿੰਗ ਜਿੱਦਾਂ ਇਹਨਾਂ ਦੀ ਜਲਦੀ ਪੈ ਜਾਂਦੀਆਂ, ਤੇ ਉਹਨਾਂ ਦਾ ਕਈਆਂ ਦਾ ਏਦਾਂ ਹੁੰਦਾ ਕਿ
ਕੇਸ ਦਾ ਨਹੀਂ, ਮੈਨੂੰ ਜਲਦੀ ਪਾਸਪੋਰਟ ਲੈ ਕੇ ਦਿਓ, ਵਾਪਸ ਲੈ ਕੇ ਦਿਓ, ਕਿ ਪਾਸਪੋਰਟ ਲੈ ਕੇ ਤੇ ਵਾਪਸ ਜਾਈਏ, ਕੋਈ ਫਿਲੀਪੀਨ ਤੋਂ ਆ, ਕੋਈ ਕਿਤੋਂ ਆ, ਕੋਈ ਕਿਤੋਂ ਆ, ਕਿਉਂਕਿ ਲਾਈਫ ਉਹਨਾਂ ਦੀ ਵਧੀਆ ਚੱਲਦੀ ਸੀ। ਉਰੇ ਆ ਕੇ ਉਹਨੇ ਦੇਖਿਆ ਕਿ ਕੰਮ ਬੰਦਾ ਸਾਰਾ ਆਪ ਹਰੇਕ ਬੰਦੇ ਨੂੰ ਕਰਨੇ ਪੈਂਦੇ ਆ। ਤੇ ਉਹ ਕਹਿੰਦੇ ਕਿ ਜਿਹੜੀ ਲਾਈਫ ਕਈ ਵਾਰੀ ਕੋਈ ਫਾਈਨੈਂਸ ਦੀ ਫੀਲਡ 'ਚ ਸੀਗਾ, ਕਿਸੇ ਦੇ ਰੈਸਟੋਰੈਂਟ ਸੀਗੇ, ਹਨਾ, ਕਿਸੇ ਦਾ ਕੈਬ ਬਿਜ਼ਨਸ ਸੀਗਾ, ਛੋਟਾ ਜਿਹੜਾ ਬਿਜ਼ਨਸਮੈਨ ਆ ਉਹ ਕਈ ਵਾਰੀ ਆ ਕੇ ਬਹੁਤ ਪਛਤਾਉਂਦਾ ਇੱਥੇ। ਤੇ ਸਿਰਫ ਏਦਾਂ ਨਹੀਂ ਤੁਸੀਂ ਵੇਖਣਾ ਕਿ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਬੱਲੇ ਬੱਲੇ ਹੋ ਜਾਣੀ ਆ, ਉਹ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਇੱਥੇ, ਹਨਾ। ਤੇ ਇਹ ਜਿਹੜੀ ਤੁਹਾਨੂੰ ਰਿਐਲਿਟੀ ਦੱਸ ਰਹੇ ਆ। ਤੇ ਆਪਣੇ ਪੇਪਰ ਪੂਪਰ ਜਿਹੜੇ ਲੈ ਕੇ ਜਿਹੜੇ E2 ਕੰਟਰੀ 'ਚ ਹੈਗੇ ਆ, ਉਹ ਆਪਣੇ ਇਨਵੈਸਟਮੈਂਟ ਰਾਹੀਂ ਜਿਹੜਾ ਉਹ